ਜੀ। ਅਗਲੀ ਖਬਰ ਰਾਜਕਰਮਵੀਰ ਸਿੰਘ ਜੀ, ਰਸ਼ੀਆ ਤੋਂ ਆ। ਰਸ਼ੀਆ ਯੂਕਰੇਨ ਦਾ ਇਸ ਟਾਈਮ ਬਹੁਤ ਬੁਰਾ ਹਾਲ ਆ। ਰਸ਼ੀਆ ਵਾਲਿਆਂ ਨੇ ਯੂਕਰੇਨ ਯੂਰਪ ਦਾ ਆਪਾਂ ਕਹਿ ਸਕਦੇ ਹਾਂ, ਜਿਹੜਾ ਯੂਕਰੇਨ ਦੇ ਵਿੱਚ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਆ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਉਹਦੇ ਉੱਤੇ ਅਟੈਕ ਕੀਤਾ। ਲੱਕਲੀ ਕੋਈ ਇਦਾਂ ਦਾ ਨਹੀਂ ਹੋਇਆ ਨਿਊਕਲੀਅਰ ਪਲਾਂਟ ਤੇ, ਨਹੀਂ ਤਾਂ ਕਹਿੰਦੇ ਵੀ ਯੂਰਪ ਸਾਰੇ ਦੇ ਵਿੱਚ ਉਹਦਾ ਬਹੁਤ ਬੁਰਾ ਅਸਰ ਪੈ ਸਕਦਾ ਹੈਗਾ। ਸੋ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਜ਼ੈਲੈਂਸਕੀ ਨੇ ਕਿਹਾ ਵੀ ਇਸ ਨੂੰ ਐਜ਼ ਏ ਵਾਰ ਕ੍ਰਾਈਮ ਦੇ ਵਿੱਚ ਕਾਊਂਟ ਕੀਤਾ ਜਾਣਾ ਚਾਹੀਦਾ ਹੈਗਾ, ਕਿਉਂਕਿ ਉਹਨਾਂ ਨੇ ਨਿਊਕਲੀਅਰ ਪਲਾਂਟ ਦੇ ਉੱਤੇ ਅਟੈਕ ਕੀਤਾ ਹੈਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਐਡਵਾਈਜ਼ਰ ਨੇ ਇਹ ਵੀ ਕਿਹਾ ਵੀ ਜਿਹੜੇ ਉਹਨਾਂ ਦਾ ਇੱਕ ਸ਼ਹਿਰ ਮਾਈਕੋਲਾਈਵ ਹੈਗਾ, ਉਹ ਰਸ਼ੀਅਨ ਟਰੂਪਸ ਉੱਥੇ ਆਲਰੇਡੀ ਐਂਟਰ ਹੋ ਚੁੱਕੇ ਹੈਗੇ ਆ। 5 ਲੱਖ ਦੇ ਕਰੀਬ ਲੋਕ ਇਸ ਸ਼ਹਿਰ ਦੇ ਵਿੱਚ ਰਹਿੰਦੇ ਆ। ਹਜੇ ਤੱਕ ਉਹ ਕਹਿੰਦੇ ਵੀ ਰਸ਼ੀਆ ਦੇ ਅੰਡਰ ਨਹੀਂ ਗਿਆ, ਪਰ ਉੱਥੇ ਪੂਰੀ ਬੰਬਾਰਡਮੈਂਟ ਚੱਲ ਰਹੀ ਹੈਗੀ ਆ। ਯੂਕਰੇਨ ਦੀ ਕੈਪੀਟਲ ਕੀਵ, ਉੱਥੇ ਵੀ ਘੇਰਾ ਜਿਹੜਾ ਆ ਪਾਇਆ ਹੋਇਆ ਹੈਗਾ ਰਸ਼ੀਅਨ ਫੌਜਾਂ ਨੇ। US ਦੀ ਐਮਬੈਸੀ ਜਿਹੜੀ ਯੂਕਰੇਨ 'ਚ ਆ, ਉਹਨਾਂ ਨੇ ਇਹ ਕਿਹਾ ਆ ਵੀ ਰਸ਼ੀਆ ਨੇ ਜੋ ਜ਼ੈਪੋਰੀਜ਼ੀਆ ਨਿਊਕਲੀਅਰ ਪਲਾਂਟ ਦੇ ਉੱਤੇ ਵੀ ਅਟੈਕ ਕੀਤਾ ਸੀ, ਉਹ ਵੀ ਇੱਕ ਤਰ੍ਹਾਂ ਦੇ ਨਾਲ ਵਾਰ ਕ੍ਰਾਈਮ ਹੈਗਾ। ਪੈਂਟਾਗਨ ਦੇ ਸਪੋਕਸਪਰਸਨ ਜੌਨ ਕਰਬੀ, ਉਹਨਾਂ ਨੇ ਇਹ ਕਿਹਾ ਵੀ ਇਹ ਰਸ਼ੀਆ ਦੀ ਇਨਵੇਜਨ ਆ, ਉਹ ਰੈਕਲੈਸ ਹੈਗੀ ਆ। ਸੋ ਇਹਦੇ ਨਾਲ ਇੱਕ ਬਹੁਤ ਵੱਡੀ ਕੈਟਾਸਟ੍ਰੋਫੀ ਹੋ ਸਕਦੀ ਸੀ, ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਨਿਊਕਲੀਅਰ ਪਲਾਂਟ ਦੇ ਉੱਤੇ ਅਟੈਕ ਦੇ ਨਾਲ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਆ। 10 ਲੱਖ ਲੋਕ ਇਸ ਟਾਈਮ ਰਿਫਿਊਜੀ ਹੈਗੇ ਆ, ਜਿਹੜੇ ਨਾਲ ਦੇ ਮੁਲਕਾਂ ਨੂੰ ਭੱਜ ਚੁੱਕੇ ਹੈਗੇ ਜਦੋਂ ਤੋਂ ਹੀ ਜਨਵਰੀ 24 ਤੋਂ ਰਸ਼ੀਆ ਵਾਲਿਆਂ ਨੇ ਇਨਵੇਜਨ ਯੂਕਰੇਨ ਦੇ ਵਿੱਚ ਸ਼ੁਰੂ ਕੀਤੀ ਹੋਈ ਹੈਗੀ ਆ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਚੀਫ ਰਾਫੇਲ ਗਰੋਸੀ, ਉਹਨਾਂ ਨੇ ਇਹ ਕਿਹਾ ਕਿ ਨਿਊਕਲੀਅਰ ਪਲਾਂਟ ਯੂਕਰੇਨ ਦੇ ਸਟਾਫ ਦੇ ਵਿੱਚ ਜਿਹੜੇ ਉਹ ਫਾਈਟ ਕਰ ਰਹੇ ਸੀ ਸੇਵ ਕਰਨ ਦੇ ਲਈ, ਉਹ ਬਹਾਦਰੀ ਉਹਨਾਂ ਨੇ ਬਹੁਤ ਦਿਖਾਈ ਹੈਗੀ ਆ। ਕਿਸੇ ਤਰ੍ਹਾਂ ਦਾ ਉੱਥੇ ਨੁਕਸਾਨ ਨਹੀਂ ਹੋਇਆ ਹੈਗਾ ਮੇਜਰ, ਜਿਹਦੇ ਨਾਲ ਪੂਰੇ ਲੋਕਾਂ ਨੂੰ, ਇਨਸਾਨੀਅਤ ਨੂੰ ਖਤਰਾ ਹੋ ਸਕਦਾ ਸੀਗਾ। ਪਲਾਂਟ ਨੂੰ ਕਹਿੰਦੇ ਵੀ ਪ੍ਰੋਜੈਕਟਾਈਲਸ ਦੇ ਨਾਲ ਅਟੈਕ ਕੀਤਾ ਗਿਆ ਹੈਗਾ। 60% ਕਪੈਸਿਟੀ ਉੱਥੇ ਦੇ ਰਿਐਕਟਰ ਜਿਹੜੇ ਆ, 6 ਰਿਐਕਟਰ ਆ, ਉਹਨਾਂ ਦੇ ਵਿੱਚੋਂ 60% ਤੱਕ ਹਜੇ ਵੀ ਵਰਕ ਕਰ ਰਹੇ ਹੈਗੇ ਆ। ਜੀ ਬਿਲਕੁਲ। ਸੋ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ, ਉਹਨਾਂ ਨੇ ਕਿਹਾ ਵੀ ਇਹ ਜਾਣ-ਬੁੱਝ ਕੇ ਹੀ ਹਮਲਾ ਕੀਤਾ ਗਿਆ, ਕੋਈ ਅੰਨ੍ਹੇਵਾਹ ਫਾਇਰਿੰਗ ਨਹੀਂ ਉੱਥੇ ਕੀਤੀ ਗਈ। ਥਰਮਲ ਇਮੇਜਰਸ ਦੇ ਨਾਲ ਕਹਿੰਦੇ ਆ ਵੀ ਬੰਬਾਰਡਮੈਂਟ ਉਸ ਦੀ ਕੀਤੀ ਗਈ ਆ। ਅੱਗ ਵੀ ਜਿਹੜੀ ਆ ਉੱਥੇ ਲੱਗੀ ਸੀਗੀ। ਸੋ ਸਥਿਤੀ ਜਿਹੜੀ ਆ ਬਹੁਤ ਜ਼ਿਆਦਾ ਭਿਆਨਕ ਹੋਈ। ਉਹਨਾਂ ਨੇ ਕਿਹਾ ਵੀ ਯੂਰਪ ਨੂੰ ਹੁਣ ਜਾਗਣਾ ਚਾਹੀਦਾ ਹੈ, ਵੀ ਸੁੱਤੇ ਪਏ ਆ, ਵੀ ਜੇ ਨਿਊਕਲੀਅਰ ਪਲਾਂਟ ਦੇ ਵਿੱਚ ਧਮਾਕਾ ਹੋ ਜਾਂਦਾ, ਮੈਲਟਡਾਊਨ ਹੋ ਜਾਂਦਾ, ਚਾਰੇ ਪਾਸੇ ਨਿਊਕਲੀਅਰ ਜਿਹੜੀਆਂ ਆ ਰੇਡੀਏਸ਼ਨ ਫੈਲ ਜਾਂਦੀਆਂ, ਤਾਂ ਉੱਥੇ ਬਣਨਾ ਜਿਹੜਾ ਉਹ ਕੀ ਸੀ, ਬਦ ਤੋਂ ਬੱਤਰ ਹਾਲਾਤ ਜਿਹੜੇ ਉੱਧਰ ਹੋ ਜਾਣੇ ਸੀਗੇ। ਉੱਧਰ ਹਰਜੋਤ ਸਿੰਘ ਜੀ, ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਯੂਰਪ ਦੇ ਵਿੱਚ ਨਾਟੋ ਐਲਾਈਜ਼ ਦੇ ਨਾਲ ਮੁਲਾਕਾਤ ਕਰਨ ਦੇ ਲਈ ਉੱਥੇ ਗਏ ਹੋਏ ਆ। ਨਾਟੋ ਪਾਰਟਨਰਸ ਦੇ ਨਾਲ ਅੱਜ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਵਾਰ ਜਾਂ ਕੌਨਫਲਿਕਟ ਉਹ ਸੀਕ ਨਹੀਂ ਕਰਦੇ ਰਸ਼ੀਆ ਦੇ ਨਾਲ, ਪਰ ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ ਵੀ ਅਸੀਂ ਪੂਰੇ ਤਿਆਰ ਹੈਗੇ ਹਾਂ। ਜੇ ਵਾਰ ਦੇ ਉੱਤੇ ਜਾਣਾ ਪਿਆ ਤਾਂ ਅਸੀਂ ਬਿਲਕੁਲ ਤਿਆਰ ਹਾਂ। ਇਹ ਮਿਸਅੰਡਰਸਟੈਂਡਿੰਗ ਨਾ ਹੋਵੇ ਵੀ ਸਾਡੀ ਕਮਿਟਮੈਂਟ ਡਿਫੈਂਡ ਤੇ ਪ੍ਰੋਟੈਕਟ ਆਵਰ ਐਲਾਈਜ਼, ਵੀ ਜੇ ਕਿਤੇ ਨਾਟੋ ਦੇ ਕਿਸੇ ਮੁਲਕ ਦੇ ਉੱਤੇ ਰੂਸ ਨੇ ਹਮਲਾ ਕੀਤਾ ਤਾਂ ਫਿਰ ਅਮਰੀਕਾ ਜਿਹੜਾ ਆ ਉਹ ਡੈਫੀਨੇਟਲੀ ਇਸ ਦੇ ਵਿੱਚ ਜੰਗ 'ਚ ਸਿੱਧੇ ਤੌਰ ਦੇ ਉੱਤੇ ਉਹ ਆ ਜਾਵੇਗਾ। ਉਧਰ UN ਦੇ ਜਿਹੜੇ ਟੌਪ ਹਿਊਮਨ ਰਾਈਟ ਬਾਡੀ ਹੈਗੀ ਆ, ਉਹਨਾਂ ਨੇ ਇੱਕ ਕਮਿਸ਼ਨ ਜਿਹੜਾ ਉਹ ਥਾਪ ਦਿੱਤਾ ਹੈ ਇਨਵੈਸਟੀਗੇਟ ਕਰਨ ਦੇ ਲਈ ਵੀ ਰਸ਼ੀਆ ਨੇ ਜਿਹੜੇ ਵਾਇਲੇਸ਼ਨਸ ਕੀਤੀਆਂ ਅਟੈਕ ਦੇ ਵਿੱਚ ਯੂਕਰੇਨ ਨੂੰ। UN ਤਾਂ ਬਸ ਇੱਕ ਕਹਿ ਲਓ ਵੀ ਚਿੱਟਾ ਹਾਥੀ ਆ, ਬਣਾਇਆ ਤਾਂ ਇਸ ਕੰਮ ਨੂੰ ਗਿਆ ਸੀਗਾ ਵੀ ਯੁੱਧ ਜੰਗ ਜਿਹੜੇ ਉਹ ਨਾ ਲੱਗਣ, ਨਾ ਛਿੜਨ, ਪਰ ਆਪਾਂ ਦੇਖ ਰਹੇ ਹਾਂ ਵੀ ਉਹੀ ਕੁਛ ਫਿਰ ਵੀ ਜਿਹੜਾ ਉਹ ਹੋਈ ਜਾ ਰਿਹਾ ਹੈਗਾ। ਸੋ ਆਪਾਂ ਕੱਲ੍ਹ ਵੀ ਦੱਸਿਆ ਸੀ US ਤੇ ਰਸ਼ੀਆ ਦੀਆਂ ਮਿਲਟਰੀਜ਼ ਦੇ ਦਰਮਿਆਨ ਸਪੈਸ਼ਲ ਲਾਈਨ ਆਫ ਕਮਿਊਨੀਕੇਸ਼ਨ ਆਪਸ ਦੇ ਵਿੱਚ ਜਿਹੜੀ ਉਹਨਾਂ ਨੇ ਖੋਲ੍ਹੀ ਹੈਗੀ ਆ, ਇੱਕ ਦੂਜੇ ਦੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਹੋਏ। ਪੁਤਿਨ ਕਹਿੰਦਾ ਆ ਵੀ ਰੂਸ ਦਾ ਕੋਈ ਵੀ ਮਾੜਾ ਇਲ ਇੰਟੈਂਸ਼ਨਸ ਨਹੀਂ ਹੈਗੀਆਂ, ਤੇ ਕਹਿੰਦੇ ਵੀ ਹੋਰ ਸੈਂਕਸ਼ਨਸ ਜਿਹੜੀਆਂ ਆ ਉਹ ਨਾ ਲਗਾਈਆਂ ਜਾਣ। ਸੋ ਇਹ ਚੀਜ਼ ਜਿਹੜੀ ਉੱਥੇ ਉਹ ਕਹਿ ਰਿਹਾ ਹੈਗਾ। ਉੱਧਰ ਪੁਤਿਨ ਨੇ ਜ਼ੈਲੈਂਸਕੀ ਦੇ ਨਾਲ ਸਿੱਧੇ ਤੌਰ ਦੇ ਉੱਤੇ ਫੇਸ ਟੂ ਫੇਸ ਬੈਠ ਕੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈਗਾ ਆ। ਸੋ
ਕਹਿੰਦੇ ਵੀ ਰੂਸ ਵਾਲੇ ਵੀ ਇੰਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇੰਨੇ ਜ਼ਿਆਦਾ ਜਿਹੜੇ ਕ੍ਰਿਪਲਿੰਗ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਉੱਤੇ ਲੱਗ ਜਾਣਗੀਆਂ। ਪਹਿਲਾਂ ਤਾਂ ਕਹਿੰਦੇ ਵੀ ਜਿਹੜੇ ਕ੍ਰੈਮਲਿਨ ਵਾਲੇ ਆ ਅੰਦਰ ਖਾਤੇ ਇਹ ਸੋਚ ਵੀ ਨਹੀਂ ਸੀ ਰਹੇ ਵੀ ਪੁਤਿਨ ਜਿਹੜੇ ਰੂਸ ਦੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਮਰਨ ਦੇ ਲਈ ਯੂਕਰੇਨ ਜਿਹੜਾ ਉਹ ਘਲਾ ਦਊਗਾ, ਉੱਤੇ ਹਮਲਾ ਕਰ ਦਊਗਾ ਤੇ ਫਿਰ ਵੀ ਵੈਸਟਰਨ ਮੁਲਕ ਇੰਨੇ ਜ਼ੋਰਦਾਰ ਜਿਹੜੇ ਸੈਂਕਸ਼ਨ ਆ ਉਹ ਲਾ ਦੇਣਗੇ। ਸੋ ਸਥਿਤੀ ਜਿਹੜੀ ਆ ਕਾਫੀ ਬੈਡ ਹੋਈ ਆ। ਰੂਸ ਦੇ ਲਈ ਮਾੜੀ ਖਬਰ ਇੱਕ ਹੋਰ ਆ, ਇੰਡੀਆ ਨੇ 786 ਮਿਲੀਅਨ ਡਾਲਰ ਦੇ ਜਿਹੜਾ ਆ ਉਹ ਅਸਲਾ ਖਰੀਦਣਾ ਸੀਗਾ, ਜਿਸ ਦੇ ਵਿੱਚ ਮਿਲਟਰੀ ਇਕਵਿਪਮੈਂਟ ਜਿਹੜਾ ਉਸ ਦੇ ਵਿੱਚ ਸੀਗਾ, ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਖਰੀਦਣੀਆਂ ਸੀ। ਮਿਗ 29 ਫਾਈਟਰ ਜੈਟ ਸੀਗੇ, ਹੈਲੀਕਾਪਟਰ, ਐਂਟੀ ਟੈਂਕ ਵੈਪਨਸ ਜਿਹੜੇ ਉਹਨਾਂ ਨੇ ਖਰੀਦਣੇ ਸੀਗੇ। ਇੰਡੀਆ ਨੇ ਉਹ ਆਰਡਰ ਕੈਂਸਲ ਕਰ ਦਿੱਤਾ ਆ। ਸੋ ਉਹ ਇੰਡੀਆ ਵਾਲੇ ਕਹਿੰਦੇ ਆ ਵੀ ਜਿਸ ਹਿਸਾਬ ਦੇ ਨਾਲ ਜੇ ਅਸੀਂ ਇਹਨਾਂ ਦੇ ਨਾਲ ਕਾਰੋਬਾਰ ਕਰਦੇ ਹਾਂ ਜਾਂ ਕੁਝ ਖਰੀਦਦੇ ਹਾਂ ਤੇ ਸਾਡੇ ਉੱਤੇ ਵੀ ਜਿਹੜੀਆਂ ਸੈਂਕਸ਼ਨਸ ਲੱਗ ਸਕਦੀਆਂ, ਤੇ ਕਹਿੰਦੇ ਇਹ ਕੋਈ ਚੰਗਾ ਕਦਮ ਨਹੀਂ ਜਿਹੜਾ ਹੋਊਗਾ। ਸੋ ਨੁਕਸਾਨ ਜਿਹੜਾ ਰੂਸ ਨੂੰ